look at this man. I'll give you a lesson. He's the most beautiful looking man. He looks so nice. He's like an angel. But actually, he's as tough as he's a killer. I don't want to, he's that killer. People say he's such a nice man. I said, no, he's very tough. He's a tough traitor. ਇੰਡੋ ਲਫ਼ਜ਼ ਕੱਢ ਦੇਣ ਦਾ ਮਤਲਬ ਹੈ ਕਿ ਭਾਈ ਜਿਹੜਾ ਅਮਰੀਕਾ ਦੀਆਂ ਨਜ਼ਰਾਂ ਦੇ ਵਿੱਚ ਭਾਰਤ ਦੀ ਕੋਈ ਅਹਿਮੀਅਤ ਨਹੀਂ ਹੈ, ਇਹ ਭਾਰਤ ਦੇ ਤਾਬੂਤ ਵਿੱਚ ਆਖਰੀ ਕਿੱਲ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84। ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ। व्यूअर्स वेलकम बैक फ्रॉम प्रोग्राम। सो व्यूअर्स गलबात करन जा रहे हैं कि आखिर G7 सम्मेलन दौरान साइडलाइन ਦੇ ਉੱਤੇ ਟਰੰਪ ਤੇ ਮੋਦੀ ਦੀ ਮੀਟਿੰਗ ਹੋਈ ਗਈ। ਟਰੰਪ ਨੇ ਮੋਦੀ ਨੂੰ ਠਿੱਠ ਕਰਦਿਆਂ ਕਿਹਾ ਕਿ ਵੇਖਣ ਨੂੰ ਤੂੰ ਭਾਵੇਂ ਫਰਿਸ਼ਤੇ ਵਰਗਾ ਲੱਗਦਾ ਹੈ ਪਰ ਤੂੰ ਅਸਲ ਵਿੱਚ ਕਿਲਰ ਹੈ। ਸੋ ਮੀਡੀਆ ਰਿਪੋਰਟਾਂ ਅਨੁਸਾਰ ਇਸ ਨੂੰ ਮੋਦੀ ਦੀ ਸਿਫਤ ਦੱਸ ਰਿਹਾ ਹੈ ਜਦੋਂ ਕਿ ਇਹ ਕਿਸੇ ਦਾ ਮਜ਼ਾਕ ਬਣਾਉਣ ਦਾ ਅਮਰੀਕੀ ਸਟਾਈਲ ਹੈ। दूसरे पासे एन इस मौके ते अमरीका ने अपनी इंडो पैसिफिक कमांड चों लफ्ज़ इंडो कट दिता है, भाव इंडिया नूं माइनस कर दिता गया है। सो इस बारे आपां गलबात करन जा रहे हैं। सो असीं चाहांगे कि तुसीं इसे तरह बने रहना। देखण सुन लई लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, पिछले हफ्ते च लगभग 3-4 जून तो लैके 10 जून तक 3 भारती ਜਿਹੜੇ ਆਇਲ ਟੈਂਕਰ ਸੀ, ਸ਼ਿਪ ਸੀ, ਉਹਨਾਂ ਦੇ ਉੱਤੇ ਤਾਬੜਤੋੜ ਅਮਰੀਕਾ ਦੇ ਸ਼ਿਪਸ ਨੇ ਜਿਨ੍ਹਾਂ ਨੇ ਬਲੌਕੇਡ ਕੀਤਾ ਹੋਇਆ ਈਰਾਨ ਦੇ ਸਾਰੇ ਰਾਊਟਸ ਨੂੰ, ਉਹਨਾਂ ਨੇ ਹਮਲਾ ਬੋਲਿਆ। ਜਿਹੜੇ ਨੇ ਸੀਫੇਅਰਰ, ਜਿਹੜੇ ਨਾਵਕ ਉਹਨਾਂ ਨੂੰ ਕਹਿੰਦੇ ਨੇ ਸਮੁੰਦਰੀ, ਬੜੀ ਮੁਸ਼ਕਿਲ ਦੇ ਨਾਲ ਬਹੁਤਿਆਂ ਨੂੰ ਬਚਾਇਆ ਗਿਆ। 3 ਦੀ ਮੌਤ ਵੀ ਹੋਈ ਔਰ 2 ਵਾਰ ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕਾ ਦੇ ਚਾਰਜ ਡੀ ਅਫੇਅਰ ਨੰਬਰ 2 ਮੈਨ ਇੰਨਾ ਹਿੰਮਤ ਜਾਂ ਹੌਸਲਾ ਤਾਂ ਨਹੀਂ ਕਰ ਸਕੇ ਕਿ ਸਰਜੀਓ ਗੌਰ ਨੂੰ ਤਲਬ ਕਰਨ ਕਰਕੇ ਇਸ ਦੇ ਉੱਤੇ ਪ੍ਰੋਟੈਸਟ ਵੀ ਕੀਤਾ ਵੀ ਤੁਸੀਂ ਜਿਹੜਾ ਇਹ ਕੀ ਕਰ ਰਹੇ ਹੋ, ਸਾਡੇ ਜਹਾਜ਼ਾਂ ਦੇ ਉੱਤੇ ਅਟੈਕ ਕਰ ਰਹੇ ਹੋ। ਔਰ ਇਸੇ ਦੌਰਾਨ G7 ਦੀ ਮੀਟ ਵੀ ਸੀ। ਹਾਲਾਂਕਿ ਭਾਰਤ ਦੇ ਕੁਝ ਜਿਹੜੇ ਪ੍ਰੋਮੀਨੈਂਟ ਆਗੂ ਨੇ ਆਪੋਜੀਸ਼ਨ ਦੇ ਵੀ ਔਰ ਨੈਸ਼ਨਲਿਸਟ ਵੀ, ਉਹਨਾਂ ਨੇ ਮੋਦੀ ਨੂੰ ਇਹ ਸਲਾਹ ਦਿੱਤੀ ਕਿ ਭਾਈ ਅਮਰੀਕਾ ਇੰਨੀ ਜ਼ਿਆਦਤੀ ਕਰ ਰਿਹਾ ਹੈ, ਉਹ ਤਾਂ ਹਮਲੇ ਕਰ ਰਿਹਾ ਸਾਡੀਆਂ ਸ਼ਿਪਸ ਦੇ ਉੱਤੇ ਔਰ ਪ੍ਰੋਟੈਸਟ ਦੇ ਵਿੱਚ ਨਾ ਜਿਹੜਾ ਐਜ਼ ਏ ਪ੍ਰੋਟੈਸਟ ਤੁਸੀਂ ਇਨਕਾਰ ਕਰੋ G7 'ਚ ਜਾਣ ਤੋਂ। ਲੇਕਿਨ ਕਿਉਂਕਿ ਅਲਟੀਮੇਟਲੀ ਮੁੱਲ ਖਰੀਦੀ ਲਾਲਾ ਗੋਲਾ, ਇਹ ਜਿਹੜੇ ਮੁੱਲ ਖਰੀਦੇ ਹੁੰਦੇ ਨੇ ਉਹਨਾਂ ਦੇ ਕੋਈ ਆਪਣੀਆਂ ਚੋਇਸਿਸ ਨਹੀਂ ਹੁੰਦੀਆਂ। 16 ਮਹੀਨੇ ਬਾਅਦ ਮੋਦੀ ਔਰ ਟਰੰਪ ਇੱਕ ਦੂਸਰੇ ਦੇ ਮੱਥੇ ਲੱਗੇ, ਆਮੋ ਸਾਹਮਣੇ ਹੋਏ। ਹਾਲਾਂਕਿ ਅਸੀਂ ਦੇਖ ਰਹੇ ਸੀ ਕਿ ਮੋਦੀ ਦੌੜ ਰਿਹਾ ਸੀ ਟਰੰਪ ਤੋਂ। G7 ਜਿਹੜੀ ਕੈਨੇਡਾ ਦੇ ਵਿੱਚ ਹੋਈ ਉਹਦੇ 'ਚ ਵੀ ਜਿਹੜਾ ਮੋਦੀ ਉੱਥੋਂ ਹੀ ਨਿਕਲ ਗਿਆ, ਆਇਰਲੈਂਡ ਕੇ ਕਿੱਥੇ ਚਲਾ ਗਿਆ ਸੀ। ਹਾਲਾਂਕਿ ਟਰੰਪ ਨੇ ਉਹਨੂੰ ਕਿਹਾ ਸੀ ਵੀ DC ਆ। ਫਿਰ ਅਸੀਂ ਦੇਖਦੇ ਹਾਂ ਕਿ ਇਸ ਸਾਰੇ ਪੀਰੀਅਡ 'ਚ 16 ਮਹੀਨੇ ਦੇ ਪੀਰੀਅਡ 'ਚ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਜੋ ਇਹਨਾਂ ਨੇ ਆਪਣਾ ਡਰਾਮਾ ਨੌਟੰਕੀ ਕਰਨੀ ਚਾਹੀ, ਪ੍ਰੈਜ਼ੀਡੈਂਟ ਟਰੰਪ ਨੇ ਘੱਟੋ ਘੱਟ 83 ਵਾਰ ਇਹ ਕਿਹਾ ਕਿ ਭਾਈ ਕਿਵੇਂ ਦੋਨੋਂ ਮੁਲਕ ਜਿਹੜੇ ਨੇ ਉਹ ਨਿਊਕਲੀਅਰ ਦੇ ਉੱਤੇ ਆਉਣ ਲੱਗੇ ਸੀ, ਮਿਲੀਅਨਸ ਨੇ ਮਰਨਾ ਸੀ ਔਰ ਮੈਂ ਜਿਹੜਾ ਟੈਰਿਫ ਦੀ ਸੋਟੀ ਵਰਤ ਕੇ ਇਹਨਾਂ ਦੇ ਵਿੱਚ ਜਿਹੜਾ ਸੀਜ਼ ਫਾਇਰ ਕਰਵਾਇਆ। ਕਦੇ ਮੋਦੀ ਇਹ ਡੇਅਰ ਵੀ ਨਹੀਂ ਕਰ ਸਕਿਆ ਇੰਡੀਅਨ ਪਾਰਲੀਮੈਂਟ 'ਚ ਖਲੋ ਕੇ ਵੀ ਕਿ ਵੀ ਉਹ ਜਿਹੜਾ ਇਸ ਦੀ ਐਕਸਪਲੇਨੇਸ਼ਨ ਦੇ ਸਕੇ, ਕਿਉਂਕਿ ਆਮ ਨੂੰ ਪਤਾ ਸੀ ਕਿ ਵੀ ਜੇ 7, 8, 9, 10, 9 ਮਈ ਨੂੰ 3 ਦਿਨ ਟਕਰਾ ਮਿਸਲ ਔਰ ਡਰੋਨ ਵਾਰਫੇਅਰ ਹੈ ਔਰ ਸੀਜ਼ ਫਾਇਰ ਦਾ ਐਲਾਨ ਪਹਿਲਾਂ ਆਪਣੇ ਟਰੂਥ ਸੋਸ਼ਲ ਦੇ ਉੱਤੇ ਟਰੰਪ ਕਰਦੇ ਨੇ, ਬਾਅਦ ਦੇ ਵਿੱਚ ਮੋਦੀ ਔਰ ਫਿਰ ਪਾਕਿਸਤਾਨ ਕਰਦਾ। ਇਹਦਾ ਮਤਲਬ ਹੈ ਕਿ ਅਮਰੀਕਾ ਦਾ ਰੋਲ ਹੈ ਔਰ ਉਹ ਜਿਹੜੇ ਪਾਕਿਸਤਾਨ ਨੂੰ ਸਜ਼ਾ ਦੇਣਾ ਚਾਹੁੰਦੇ ਸੀ ਉਹਨਾਂ ਦੇ ਆਪਣੇ ਲੋਕਾਂ ਨੇ ਪੁੱਛਿਆ
ਕਿ ਕੀ ਹੋਇਆ ਵੀ ਤੁਹਾਡਾ ਮੀਡੀਆ ਤਾਂ ਲਾਹੌਰ ਤੇ ਇਸਲਾਮਾਬਾਦ ਤੇ ਕਰਾਚੀ ਦੇ ਵਿੱਚ ਆਪਣੀ ਇੰਡੀਅਨ ਫੌਜ ਨੂੰ ਪਹੁੰਚੀ ਦਿਖਾ ਰਿਹਾ ਸੀ। ਸੋ ਉਹਨੂੰ ਜਿਹਨੂੰ ਕਹਿੰਦੇ ਨੇ ਕਿ ਵੀ ਕੱਚੀ ਹੋਈ ਇਹਨਾਂ ਦੀ ਪੈਰ ਦੇ ਉੱਤੇ। ਔਰ ਇਸੇ ਦੌਰਾਨ ਈਰਾਨ ਕ੍ਰਾਈਸਿਸ ਆ ਗਿਆ ਔਰ ਉਸ ਦੇ ਵਿੱਚ ਵੀ ਜਿਹੜਾ ਵਿਸ਼ਾਖਾਪਟਨਮ ਆਏ ਉਹਨਾਂ ਦੇ ਦੇਨਾ ਜਹਾਜ਼ ਸੀ ਈਰਾਨ ਦਾ, ਉਹ ਅਮਰੀਕਾ ਨੇ ਡੁਬੋਇਆ ਔਰ ਇਹਦੇ ਤੇ ਈਵਨ ਪ੍ਰੋਟੈਸਟ ਤੱਕ ਵੀ ਨਹੀਂ ਇੰਡੀਆ ਨੇ ਕੀਤਾ। ਔਰ ਇਹ ਚੱਲਦੇ ਫਿਰ ਪਾਕਿਸਤਾਨ ਦਾ ਰੋਲ ਐਜ਼ ਏ ਵਿਚੋਲਾ ਆ ਗਿਆ, ਫੈਸਿਲੀਟੇਟਰ ਉਹਨਾਂ ਟਰਮਸ ਦੇ ਵਿੱਚ। ਔਰ ਜਿਹੜਾ ਹੁਣ ਜਦੋਂ ਤੱਕ ਮੋਦੀ G7 ਤੇ ਗਿਆ ਆਲਰੇਡੀ ਇਹ ਜਿਹੜੀ ਹੈ ਮੈਮੋ ਆਫ ਅੰਡਰਸਟੈਂਡਿੰਗ ਸਾਈਨ ਹੋਇਆ ਔਰ ਪਾਕਿਸਤਾਨ ਔਰ ਤੁਰਕੀ ਔਰ ਸਾਊਦੀ ਅਰੇਬੀਆ ਔਰ ਕਤਰ ਜਿਨ੍ਹਾਂ ਨੇ ਇਸ ਸਾਰੇ 'ਚ ਰੋਲ ਅਦਾ ਕੀਤਾ ਉਹਨਾਂ ਦਾ ਜ਼ਿਕਰ ਹੋ ਰਿਹਾ। ਭਾਰਤ ਫਿਰ ਫਾਡੀ ਦਾ ਫਾਡੀ। ਹੁਣ ਇਸ ਸਾਰੇ ਦੇ ਵਿੱਚ ਜਿਹੜੀ ਇੱਕ ਮੰਗ ਜਿਹੜੀ ਇੱਕ ਤਾਂ ਭਾਰਤ ਦਾ ਤਬਕਾ ਕਹਿ ਰਿਹਾ ਸੀ ਕਿ ਮੋਦੀ ਜਾਏ ਨਾ ਪ੍ਰੋਟੈਸਟ, ਦੂਸਰਾ ਸੀ ਕਿ ਜੀ ਉੱਥੇ ਜਦੋਂ ਉਹ ਜਾਂਦਾ ਹੈ ਤੇ ਉਹ ਉਹਦੇ ਨਾਲ ਟਰੰਪ ਦੇ ਨਾਲ ਖੁੱਲ੍ਹ ਕੇ ਪ੍ਰੋਟੈਸਟ ਕਰੇ ਕਿ ਜੀ ਤੁਸੀਂ ਸਾਡੇ ਜਿਹੜੇ ਨੇ ਉਹ 3 ਨਾਵਕ ਮਾਰਤੇ, ਸਾਡੇ ਜਹਾਜ਼ਾਂ ਤੇ ਹਮਲਾ ਕੀਤਾ। ਦੂਜਾ ਉਹ ਗੱਲ ਤਾਂ ਇਹ ਹੈ ਕਿ ਅਸੀਂ ਜਦੋਂ ਇਹ ਫਰੇਜ਼ ਇਸਤੇਮਾਲ ਕਰਦੇ ਹਾਂ ਵੀ ਕਿਆ ਪਿੱਦੀ ਕਾ ਸ਼ੋਰਬਾ, ਔਰ ਜੋ ਇਹਨਾਂ ਦਾ ਹਾਲ ਹੋਇਆ ਸੀ ਮੋਦੀ ਬਾਰੇ, ਤਾਂ ਅਕਸਰ ਉਹਨਾਂ ਦੇ ਮੀਡੀਆ ਦੇ ਵਿੱਚ ਇਹ ਇੱਕ ਅਖਾਣ ਵੀ ਤੁਰਿਆ ਹੋਇਆ ਸੀ ਕਿ ਵੀ ਜਦੋਂ ਬੰਦੇ ਦੀ ਮਾੜੀ ਕਿਸਮਤ ਆਉਂਦੀ ਹੈ ਤੇ ਭਾਵੇਂ ਊਂਠ ਤੇ ਬੈਠਾ ਹੋਏ ਕੁੱਤਾ ਕੱਟ ਲੈਂਦਾ। ਊਂਠ ਤੇ ਬੈਠੇ ਨੂੰ ਵੀ ਕੁੱਤਾ ਜਿਹੜਾ ਜੰਪ ਕਰਕੇ ਉਹਦੀ ਲੱਤ ਜਿਹੜੀ ਹੈ ਉਹ ਵੱਢ ਦਿੰਦਾ। ਔਰ ਬਹੁਤਿਆਂ ਨੂੰ ਲੱਗਦਾ ਸੀ ਵੀ ਇਹੀ ਹੈ ਔਰ ਚੱਲ ਤਾਂ ਉਹੀ ਫੇਜ਼ ਰਿਹਾ। ਕੋਈ ਵੀ ਇਹਨਾਂ ਦੇ ਕੋਲ ਨਾ ਟ੍ਰੇਡ ਡੀਲ ਮੁਕੰਮਲ ਹੋਈ ਔਰ ਇੱਕ ਤੋਂ ਬਾਅਦ ਇੱਕ ਜਿਹੜਾ ਉਹ ਅਮਰੀਕਾ ਚਪੇੜ ਵੀ ਮਾਰਦਾ। ਔਰ ਮੈਨੂੰ ਯਾਦ ਹੈ ਜਿਹੜੀ ਟਰੰਪ ਦਾ ਸਟਾਈਲ ਹੈ ਉਹਦੇ 'ਚ LA ਦਾ ਜ਼ਿਕਰ ਹੈ ਸ਼ਾਇਦ 1993-94 ਦਾ, ਗੁਰਦੁਆਰਾ ਬੁਏਨਾ ਪਾਰਕ ਦੇ ਵਿੱਚ ਮੇਰੀ ਤਕਰੀਰ ਸੀ। ਮੈਨੂੰ ਪਹਿਲਾਂ ਦੱਸਿਆ ਗਿਆ ਵੀ ਇੱਥੇ ਮਿਕਸ ਜੇ ਨੇ, ਇੰਡੀਅਨ ਵੀ ਆਉਂਦੇ ਨੇ ਔਰ ਜਿਹੜੇ ਮੈਨੇਜਮੈਂਟ 'ਚ ਵੀ ਬੈਠੇ ਲੋਕ ਨੇ ਉਹਨਾਂ 'ਚ ਵੀ ਪ੍ਰੋ ਇੰਡੀਆ ਪਰ ਬੜੀ ਸੋਫਿਸਟੀਕੇਟ ਕਰਾਊਡ ਸੀ। ਔਰ ਉਹਨਾਂ ਦੇ ਹੈਡ ਗ੍ਰੰਥੀ ਜਿਹੜੇ ਸੀ ਉਹ ਕੀਨੀਆ ਤੋਂ ਦੂਸਰੇ ਆਏ ਹੋਏ, ਬੜੇ ਮੈਚੁਰ ਸਮਝਦਾਰ। ਤੇ ਮੈਂ 40-45 ਮਿੰਟ ਐਡਰੈਸ ਕੀਤਾ ਤੇ ਉਹ ਬਾਅਦ ਦੇ ਵਿੱਚ ਮੈਨੂੰ ਮਿਲੇ, ਆਪਣੇ ਗਲ ਨਾਲ ਲਾ ਕੇ ਕਹਿਣ ਲੱਗੇ डॉक्टर साहब आपने जूते भी लगाए पर मखमल में लपेट कर। ਉਰਦੂ ਨੂੰ ਉਹਨਾਂ ਨੇ ਟ੍ਰਿਬਿਊਟ ਦਿੱਤੀ, ਮੈਂ ਸ਼ੁਕਰੀਆ ਕੀਤਾ ਉਹਨਾਂ ਦਾ। ਸੋ ਕਈ ਵਾਰ ਇਹ ਹੁੰਦਾ ਹੈ ਕਿ ਵੀ ਤੁਹਾਨੂੰ ਇਹ ਵੀ ਦੇਖਣਾ। ਔਰ ਅਮਰੀਕਨ ਸਟਾਈਲ ਵੀ ਹੈ, ਅਮਰੀਕਨਸ ਇਹ ਠੀਕ ਹੈ। ਹਾਲਾਂਕਿ ਟਰੰਪ ਜਿਹੜਾ ਉਹ ਤਾਂ ਫਿਰ ਸਿੱਧਾ ਪੰਜਾਬੀ ਗਾਲਾਂ ਤੇ ਹੀ ਉੱਤਰ ਆਉਂਦਾ ਪੰਜਾਬੀ ਸਟਾਈਲ 'ਚ, ਲੇਕਿਨ ਅਮਰੀਕਨ ਜਾਂ ਦੂਜਾ ਇਹਨਾਂ ਦਾ ਤੁਸੀਂ ਹਿਊਮਰ ਵੀ ਦੇਖੋਗੇ। ਹਰ ਸੁਸਾਇਟੀ ਦਾ ਆਪੋ ਆਪਣਾ ਇੱਕ ਵੱਖਰਾ ਅੰਦਾਜ਼ ਹੈ। ਈਵਨ ਯੂਰਪ ਦੇ ਵਿੱਚ ਬ੍ਰਿਟਿਸ਼ ਜਿਹੜਾ ਹਿਊਮਰ ਹੈ ਉਹ ਇੱਕ ਵੱਖਰੀ ਕਿਸਮ ਦਾ ਹੈ, ਇਟਾਲੀਅਨ ਇੱਕ ਆਪਣੀ ਕਿਸਮ ਦਾ। ਅਮਰੀਕਨ ਜਿਹੜੇ ਨੇ ਇਹਨਾਂ 'ਚ ਇਹ ਬੇਸ਼ੱਕ ਖੁੱਲ੍ਹ ਕੇ ਹੱਸਣ ਵਾਲੇ ਲੋਕ ਵੀ ਨੇ ਔਰ ਐਡਮਾਇਰ ਕਰਨ ਵਾਲੇ ਵੀ ਔਰ ਆਪਣੀਆਂ ਐਕਸਪ੍ਰੈਸ਼ਨਸ ਨੂੰ ਜਿਹੜਾ ਉਹ ਐਕਸਪ੍ਰੈਸ ਕਰਨ ਵਾਲੇ ਵੀ। ਔਰ ਹੁਣ ਜਿਹੜਾ ਜਦੋਂ ਇਹਨਾਂ ਦਾ ਆਪਸੀ ਜਿਹੜਾ ਸਾਈਡਲਾਈਨ ਮੀਟਿੰਗ ਹੋਈ ਉਸ ਦੀ ਸਾਡੇ ਕੋਲ 1.5 ਮਿੰਟ ਦੀ ਕਲਿੱਪ ਵੀ ਹੈ, ਉਹ ਅਸੀਂ ਇਸ ਸੈਗਮੈਂਟ ਦੇ ਐਂਡ 'ਚ ਦਿਖਾਵਾਂਗੇ। ਹੁਣ ਉਹਨੂੰ ਜਿਹੜੇ ਸਮਝ ਰਹੇ ਨੇ ਉਹ ਤਾਂ ਸਮਝ ਰਹੇ ਨੇ ਕਿ ਵੀ ਜੁੱਤੀਆਂ ਮਾਰੀਆਂ ਮਖਮਲ 'ਚ ਲਪੇਟ ਕੇ। ਲੇਕਿਨ ਜਿਹੜਾ ਹੁਣ ਉੱਥੇ ਪ੍ਰੋ ਮੋਦੀ ਲਾਈਨ ਸਾਰੀ ਖੜੀ ਕੀਤੀ ਹੋਈ ਹੈ, ਜਿਹੜੇ ਮੋਦੀ ਹੈ ਤਾਂ ਮੁਮਕਿਨ ਹੈ ਔਰ ਫਲਾਣਾ, ਉਹ ਦੱਸ ਰਹੇ ਨੇ ਕਿ ਜੀ ਦੇਖੋ ਮੋਦੀ ਦੀ ਕਿੰਨੀ ਤਾਰੀਫ ਕੀਤੀ ਟਰੰਪ ਨੇ। ਇਹਦਾ ਮਤਲਬ ਹੈ ਵੀ ਮੋਦੀ ਨਾਲ ਆਪਣੀ ਉਹ ਦੋਸਤੀ ਦਾ ਜ਼ਿਕਰ ਕਰ ਰਹੇ। ਹੁਣ ਇਹਨਾਂ ਦੀ ਜੇ ਤੁਸੀਂ ਹੈਡਲਾਈਨ ਦੇਖੋ, ਉਹਨਾਂ ਦੇ ਇੰਡੀਅਨ ਰਾਅ ਦੀ ਜਿਹੜੀ ਐਕਸਟੈਂਸ਼ਨ ਹੈ ਉਹਨਾਂ ਦੀ ਨਿਊਜ਼ ਏਜੰਸੀ ANI, ਗੁੱਡ ਲੁਕਿੰਗ ਗਾਈ ਐਂਡ ਟਫ ਨੈਗੋਸ਼ੀਏਟਰ, ਟਰੰਪ ਪ੍ਰੇਜ਼ਿਜ਼ ਪ੍ਰਾਈਮ ਮਿਨਿਸਟਰ ਮੋਦੀਜ਼ ਯੂਨੀਕ ਚਾਰਮ ਐਂਡ ਗ੍ਰਿਟ ਐਟ G7 ਕਿ ਜੀ ਦੇਖੋ ਇਹ ਗੁੱਡ ਲੁਕਿੰਗ ਗਾਈ ਹੈ ਔਰ ਬਹੁਤ ਟਫ ਨੈਗੋਸ਼ੀਏਟਰ ਹੈ, ਟਰੰਪ ਨੇ ਜਿਹੜਾ ਪ੍ਰੇਜ਼ ਕੀਤਾ। ਔਰ ਜਿਹੜੀ ਉਹਨਾਂ ਦੇ ਅਦਰਵਾਈਜ਼ ਇੱਕ ਹੋਰ ANI ਦੀ ਨੇ ਜਿਹੜੀ ਇਸੇ ਨਿਊਜ਼ ਨੂੰ ਚੁੱਕਿਆ, US ਇੰਡੀਆ ਟ੍ਰੇਡ ਡੀਲ ਵੈਰੀ ਕਲੋਜ਼, ਪ੍ਰਾਈਮ ਮਿਨਿਸਟਰ ਮੋਦੀ ਮਾਈ ਫਰੈਂਡ ਫॉर ਅ ਲੌਂਗ ਟਾਈਮ ਟਰੰਪ। ਇਹ ਹੁਣ ਐਪਰੀਸ਼ੀਏਟਿੰਗ ਅੰਦਾਜ਼ ਦੇ ਵਿੱਚ ਕਿ ਜੀ ਦੇਖੋ ਮੋਦੀ ਨੂੰ ਫਰੈਂਡ ਕਹਿਤਾ ਟਰੰਪ ਨੇ ਔਰ ਟ੍ਰੇਡ ਡੀਲ ਦਾ ਜ਼ਿਕਰ ਕੀਤਾ। ਔਰ ਦੂਸਰਾ, ਔਰ ਮੈਂ ਇਸ ਨੂੰ ਇੱਕ ਡਿਫਰੈਂਟ ਐਂਗਲ ਤੋਂ ਦੇਖਦਾ ਕਿਉਂਕਿ ਅਮਰੀਕਾ 'ਚ 40-50 ਸਾਲ ਰਹਿਣ ਤੋਂ ਬਾਅਦ ਹੁਣ ਅਸੀਂ ਸਮਝ ਸਕਦੇ ਹਾਂ ਕਿ ਡਿਪਲੋਮੇਸੀ ਦੀ ਲੈਂਗੁਏਜ ਕੀ ਹੈ ਤੇ ਸਟਾਈਲ ਕੀ ਹੈ। ਟਰੰਪ ਨੂੰ ਵੀ ਚਲੋ ਅਸੀਂ ਜ਼ਿਆਦਾ ਨਹੀਂ ਥੋੜਾ ਬਹੁਤ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਉਹਦੇ 'ਚ ਹੁਣ ਜਿਹੜਾ ਉਹ ਟ੍ਰੇਡ ਡੀਲ ਦੇ ਉੱਤੇ ਵੀ ਟਰੰਪ ਨੇ ਕਿਹਾ ਕਿ ਵੈਰੀ ਕਲੋਜ਼ ਔਰ ਅਸੀਂ ਜਿਹੜਾ ਉਹ ਮੋਦੀ ਬਹੁਤ ਟਫ ਨੈਗੋਸ਼ੀਏਟਰ ਹੈ, ਹੀ ਇਜ਼ ਵਨ ਆਫ ਦਾ ਟਫੈਸਟ
ਇਸ ਲਈ ਮਤਲਬ ਇਹ ਆਪਣੇ ਵੱਲੋਂ ਤਾਰੀਫ ਨਹੀਂ ਕਰ ਰਿਹਾ ਹੈ, ਉਹਨਾਂ ਨੂੰ ਦੱਸ ਰਿਹਾ ਕਿ ਭਾਈ ਇਹ ਅਲਟੀਮੇਟਲੀ ਤੁਹਾਨੂੰ ਅਮਰੀਕਨ ਟਰਮਸ ਦੇ ਉੱਤੇ ਹੀ ਕਰਨਾ ਪਏਗਾ, ਜੋ ਜਿੰਨਾ ਮਰਜ਼ੀ ਤੁਸੀਂ ਜਿਹੜਾ ਉਹ ਇੱਧਰ ਉੱਧਰ ਕਰ ਲਓ। ਔਰ ਫਿਰ ਉਹਨੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਜੀ ਅਸੀਂ ਜਿਹੜਾ ਬਹੁਤ ਕਨਵਰਸੇਸ਼ਨ ਚੰਗੀ ਹੋਈ ਮੋਦੀ ਦੇ ਨਾਲ, ਔਰ ਅਸੀਂ ਟ੍ਰੇਡ ਡੀਲ ਕਰ ਰਹੇ ਹਾਂ, ਵੀ ਆਰ ਡੂਇੰਗ ਲੋਟ ਆਫ ਥਿੰਗਸ ਆਰ ਹੈਪਨਿੰਗ ਬਿਟਵੀਨ ਯੂਨਾਈਟਿਡ ਸਟੇਟਸ ਐਂਡ ਇੰਡੀਆ। ਇਹਨੂੰ ਅਮਰੀਕਾ 'ਚ ਕਹਿੰਦੇ ਨੇ ਹੌਟ ਏਅਰ। ਬਹੁਤ ਅੱਛਾ ਹੋ ਰਿਹਾ, ਬਹੁਤ ਡਿਨਰ ਵਾਸ ਗ੍ਰੇਟ। ਉਹ ਜਿਵੇਂ ਮੇਰੇ ਇੱਕ ਦੋਸਤ ਸੁਣਾਣ ਕੇ ਵੀ ਉਹਨਾਂ ਨੇ ਇੱਕ ਗੋਰੇ ਨੂੰ ਆਪਣੇ ਡਿਨਰ ਤੇ ਸੱਦਿਆ ਤੇ ਉਹ ਕਹਿੰਦਾ ਕਿ ਉਹ ਸ਼ੌਕੀਨ ਸੀ ਦਾ ਚਿਕਨ ਕੇ ਕਾਹਦੇ ਦਾ, ਤੇ ਵੀ ਕਹਿੰਦਾ ਵੀ ਮੈਂ ਉਹਨੂੰ ਪੰਜਾਬੀ ਸਟਾਈਲ ਬਣਾਇਆ ਔਰ ਉਹਨੂੰ ਜਦੋਂ ਮੈਂ ਦਿੱਤਾ ਤੇ ਉਹ ਖਾ ਰਿਹਾ, ਕਹਿ ਰਿਹਾ ਗ੍ਰੇਟ ਤੇ ਨਾਲ ਉਹਦੀਆਂ ਅੱਖਾਂ 'ਚੋਂ ਵੀ ਪਾਣੀ ਵਗੇ, ਨੱਕ 'ਚੋਂ ਵੀ ਵਗੇ, ਦੂਜਾ ਵੀ ਕਹਿੰਦਾ ਵੀ ਚਲੋ ਚਲਾ ਗਿਆ, ਬਹੁਤ ਥੈਂਕ ਯੂ ਕੀਤਾ ਉਹਨੇ ਬਹੁਤ। ਕਹਿੰਦਾ ਫਿਰ ਜਦੋਂ ਮਹੀਨਾ ਕੁ ਬੀਤਿਆ ਤੇ ਉਹਨੂੰ ਕਿਹਾ, ਕਹਿੰਦਾ ਵੀ ਡੇਵਿਡ ਵੁੱਡ ਯੂ ਲਾਈਕ ਟੂ ਕਮ ਫॉर ਅ ਡਿਨਰ, ਲਾਈਕ ਕਹਿੰਦਾ ਨੋ ਮੈਨ ਯੂਰ ਫੂਡ ਵਾਸ ਟੂ ਗ੍ਰੇਟ। ਸੋ ਹੁਣ ਇਹਨਾਂ ਵਿਚਾਰਿਆਂ ਨੇ ਭਾਵੇਂ ਉਹਨੂੰ ਗ੍ਰੇਟ ਕਹਿਣਾ ਹੁੰਦਾ, ਸੋ ਇਹ ਵੀ ਇਹਨੂੰ ਹੌਟ ਏਅਰ ਕਹਿੰਦੇ ਨੇ ਕਿ ਵੀ ਤੁਸੀਂ ਜਿਹੜਾ ਦਿਲ ਰੱਖਣ ਦੇ ਲਈ ਉਹ ਕਰਦੇ ਹੋ। ਔਰ ਫਿਰ ਉਹਨਾਂ ਨੇ ਜਿਹੜਾ ਮੋਦੀ ਤੇ ਅਡਾਨੀ ਦੇ ਕੀ ਸੰਬੰਧ ਨੇ। ਹੁਣ ਮੋਦੀ ਤਾਂ ਕਹਿੰਦਾ ਜੀ ਮੈਂ ਤਾਂ ਫਕੀਰ ਹੂੰ, झोला लेके निकल जाऊंगा जी, किधर को भी निकल जाऊं। हूँ ट्रंप की कह रहे हैं प्राइम मिनिस्टर इज बिल्डिंग ए लॉट इन द यूनाइटेड स्टेट्स, ही इज स्पेंडिंग ए लॉट ऑफ मनी इन द यूनाइटेड स्टेट्स, सो वी एप्रीशिएट दैट जॉब। हूँ मतलब ये है कि उहदे अडानी राही जिहड़ा $10 बिलियन की इन्वेस्टमेंट प्लस जिहड़ी इंडिया की बांह मरोड़ के है कि भाई तुसीं इन्नी जिहड़ी है वो एनुअल इन्वेस्टमेंट करनी है, मोदी ने की करनी है, उन्होंने राही ਇਹਦੀ ਤਾਰੀਫ ਕਰ ਰਿਹਾ ਹੈ। ਫਿਰ emphasizing personal rapport between two leaders, Trump asked, he has been my friend for a long time and we have always had a great relationship, it is great to be with you Mr. Modi। ਉਹ ਬੈਠਾ ਉਹਨੂੰ ਕਰ ਰਿਹਾ। ਸੋ ਹੁਣ ਜਿਹੜਾ ਸੈਟੀਅਰ ਹੈ, ਵਿਅੰਗ ਹੈ, ਉਹ ਕਹਿੰਦਾ ਉਹਨਾਂ ਨੂੰ ਦੂਜਿਆਂ ਨੂੰ, ਸੋ ਯੂ ਲੁੱਕ ਐਟ ਦਿਸ ਮੈਨ, ਇਹਦੀ ਸ਼ਕਲ ਦੇਖੋ, I'll give you a lesson, मैं ਤੁਹਾਨੂੰ ਇੱਕ ਸਬਕ ਦਿੰਦਾ, ਇਹਦੀ ਸ਼ਕਲ ਦੇਖੋ। He is the most beautiful looking man, he looks so nice, it's like he's like an angel। ਕਿੰਨਾ ਸੋਹਣਾ ਬੰਦਾ, ਇਹ ਤਾਂ ਫਰਿਸ਼ਤਾ ਲੱਗਦਾ ਜਿਵੇਂ ਉੱਤੋਂ ਅਸਮਾਨ ਤੋਂ ਫਰਿਸ਼ਤਾ ਉਤਰ ਹੈ। But actually he is as tough as they come, ਪਰ ਇਹ ਬਹੁਤ ਸਖਤ ਆਦਮੀ ਹੈ। I don't want to say he is a killer। ਹੁਣ ਅਮਰੀਕਨ ਸੈਂਸ ਵੀ ਇੱਕ ਕਿਲਰ ਹੈ ਤੇ ਇੱਕ अदरवाइज भी कहता है कि भी तेरा सब पता तो की है। He is as tough as they come, but he looks so good, so he gets you by surprise। देखण ਨੂੰ ਦੇਖੋ ਕਿਵੇਂ ਮੋਮਾ ਠਗੜਾ ਜਿਹਾ ਲੱਗਦਾ ਹੈ, ਤੁਹਾਨੂੰ ਬੜੀ ਹੈਰਾਨੀ ਹੁੰਦੀ। There are a few people like this, ਇਦਾਂ ਦੇ ਨਮੂਨੇ ਥੋੜੇ ਹੁੰਦੇ। ਇਹ ਹੁਣ ਤਾਰੀਫ ਕਰ ਰਿਹਾ, ਇਹ ਟਰੰਪ ਸਾਹਮਣੇ ਬਿਠਾ ਕੇ ਉਹ ਹੀ ਕਰ ਰਿਹਾ ਕਿ ਉਹਨੂੰ ਨਾ ਸਮਝ ਆ ਰਿਹਾ ਵੀ ਚੱਜ ਨਾਲ। People say he is such a nice man। I said no, he is very tough। लोग कहते हैं बहुत चंगा, ये बहुत टफ है, he is a tough trader, बहुत शैतान सख्त व्यापारी है, and he loves the Indian people, बहुत प्यार करता भारत ਨੂੰ, but he also loves the US। ਸਾਡੇ ਵੀ ਪੈਰ ਚੁੰਮਦਾ, ਪੈਰ ਚੱਟਦਾ। ਫਿਰ ਉਹਨੇ Trump also recalled the Howdy Modi event held in Houston during his previous term, highlighting the public outreach and ties shared by the two leaders। ਕਿ ਬਈ ਹੌਡੀ ਮੌਡੀ ਵੀ ਹੁਣ ਇੱਕ ਪਾਸੇ ਤਾਂ ਹੁਣ ਇਹਨੂੰ ਕੋਈ ਵੀ ਜਿਹੜਾ ਐਵਰੇਜ ਅਮਰੀਕਾ ਦਾ ਕੋਈ ਇੱਕ ਅੱਧਾ ਗੇੜਾ ਹੀ ਲਾ ਕੇ ਗਿਆ ਹੋਇਆ ਜਾਂ ਜਿੱਥੇ ਬੈਠਾ ਉਹਨਾਂ ਨੂੰ ਅੱਜ ਕੱਲ੍ਹ ਤਾਂ ਗੂਗਲ ਜੀ ਮਹਾਰਾਜ ਦੱਸ ਦਿੰਦੇ ਨੇ ਵੀ ਕਿੱਥੇ ਕੀ ਹੈ ਕਿ ਇਹ ਕਿਹੜੇ ਪਾਸਿਓਂ ਤਾਰੀਫ ਹੈ। ਇਹ ਐਸੇ ਵਿਅੰਗ ਨੇ ਔਰ ਇਹ ਐਸੇ ਜਿਹਨੂੰ ਕਹਿੰਦੇ ਨੇ ਵੀ ਉਹ ਵਾਕਈ ਮਖਬਲ 'ਚ ਲਪੇਟ ਕੇ ਜੁੱਤੀਆਂ ਮਾਰਨ ਦਾ ਕੰਮ ਹੈ। ਔਰ ਜਿਹੜੀ ਇੱਕ ਵੱਡੀ ਜੁੱਤੀ ਹੋਰ ਮਾਰੀ ਇੱਧਰ ਜਿੱਦਾਂ G7 'ਚ ਮੋਦੀ ਔਰ ਟਰੰਪ ਮਿਲ ਰਹੇ ਨੇ, ਉਧਰ ਅਮਰੀਕਾ ਨੇ ਜਿਹੜੀ ਟਰੰਪ ਦੀ ਪਹਿਲੀ ਟਰਮ ਵੇਲੇ ਜਿਹੜੀ ਉਹਨਾਂ ਦੀ ਮਿਲਟਰੀ ਦਾ ਕਮਾਂਡ ਸੈਂਟਰ ਹੈ ਪੈਸੀਫਿਕ ਕਮਾਂਡ, ਪੈਸੀਫਿਕ ਓਸ਼ਨ ਦੇ ਨਾਂ ਦੇ ਉੱਤੇ ਹੈ, ਉਹਦੇ ਵਿੱਚ ਇੰਡੋ ਪੈਸੀਫਿਕ ਕਮਾਂਡ ਉਹਦਾ ਨਾਂ ਕਰਤਾ ਸੀ ਕਿ ਭਾਈ ਕਿਉਂਕਿ ਇੰਡੀਆ ਨੂੰ ਇੰਪੋਰਟੈਂਸ ਦੇਣਾ ਸੀ। ਹਾਲਾਂ ਪੈਸੀਫਿਕ ਓਸ਼ਨ ਸਭ ਤੋਂ ਵੱਡਾ ਓਸ਼ਨ ਹੈ ਦੁਨੀਆ ਦਾ, ਉਹਦੇ ਕੰਢੇ ਕਿੰਨੇ ਮੁਲਕ ਨੇ, ਲੇਕਿਨ ਉਹ ਇੰਡੋ ਪੈਸੀਫਿਕ ਕਹਿ ਕੇ ਇੰਡੀਆ ਨੂੰ ਸਨਮਾਨ ਦੇਣਾ ਸੀ। ਲੇਕਿਨ
ਅਮਰੀਕਾ ਨੇ ਆਪਣੀ ਪੈਸੀਫਿਕ ਕਮਾਂਡ ਦੇ ਨਾਂ ਚੋਂ ਇੰਡੋ ਨਾਂ ਹਟਾ ਦਿੱਤਾ ਹੈ ਔਰ ਇਸ ਨੂੰ ਜਿਹੜਾ ਹੈ ਐਨ ਇਸ ਮੌਕੇ ਤੇ ਐਲਾਨ ਕੀਤਾ ਗਿਆ ਜਦੋਂ ਮੋਦੀ ਤੇ ਟਰੰਪ ਦੋਨੋਂ ਮਿਲ ਰਹੇ ਸੀ G7 ਦੀ ਮੀਟਿੰਗ 'ਚ ਤੇ ਕਾਂਗਰਸ ਦੇ ਲੀਡਰ ਸ਼ਸ਼ੀ ਥਰੂਰ ਜਿਹੜਾ ਅੰਡਰ ਸੈਕਟਰੀ ਰਿਹਾ UN ਦਾ ਜਿਹੜਾ ਇਹਨਾਂ ਨੁਆਂਸਿਸ ਨੂੰ ਸਮਝਦਾ ਹੈ ਵੀ ਇਹ ਸਾਰਾ ਕੀ ਹੈ ਉਹਨੇ ਇਸ ਐਲਾਨ ਨੂੰ ਕਿਹਾ ਵੀ ਇਹ ਭਾਰਤ ਦੇ ਤਾਬੂਤ ਵਿੱਚ ਆਖਰੀ ਕਿੱਲ ਹੈ ਕਿ ਅਮਰੀਕਾ ਨੇ ਬਿਲਕੁਲ ਹੀ ਜਿਹੜਾ ਛੜਕ ਕੇ ਬੇਇੱਜ਼ਤ ਕਰਨਾ ਹੈ ਐਨ ਐਸੇ ਮੌਕੇ ਦੇ ਉੱਤੇ ਔਰ ਇਹ ਜਿਹੜੀ ਹੈ ਅਮਰੀਕਾ ਦੀ ਜਿਹੜੀ ਇਹ ਕਮਾਂਡ ਹੈ ਪੈਸੀਫਿਕ ਕਮਾਂਡ ਅਮਰੀਕਾ ਦੇ ਵੈਸਟਰਨ ਬੈਂਕ ਤੋਂ ਲੈ ਕੇ ਭਾਰਤ ਦੇ ਵੈਸਟਰਨ ਸਰਹੱਦ ਤੱਕ ਜਾਂਦੀ ਹੈ ਔਰ ਇਸ ਚੇਂਜ ਦੇ ਨਾਲ ਇਹ ਲਫ਼ਜ਼ ਇੰਡੋ ਲਫ਼ਜ਼ ਕੱਢ ਦੇਣ ਦਾ ਮਤਲਬ ਹੈ ਕਿ ਭਾਈ ਜਿਹੜਾ ਅਮਰੀਕਾ ਦੀਆਂ ਨਜ਼ਰਾਂ ਦੇ ਵਿੱਚ ਭਾਰਤ ਦੀ ਕੋਈ ਅਹਿਮੀਅਤ ਨਹੀਂ ਹੈ ਔਰ ਇਸ ਦੇ ਉੱਤੇ ਈਵਨ ਫੁੱਲ ਫਲੈਜਡ ਡਿਪਾਰਟਮੈਂਟ ਆਫ ਵਾਰ ਰੀਸਟੋਰਸ US ਪੈਸੀਫਿਕ ਕਮਾਂਡ ਡੈਜ਼ਿਗਨੇਸ਼ਨ ਇਹ ਇਸ ਤੋਂ ਪਹਿਲਾਂ ਨਹੀਂ ਸੀ ਇੰਡੀਆ ਟਰੰਪ ਦੀ ਪਹਿਲੀ ਟਰਮ ਵੇਲੇ ਸੀ ਪਰ ਇਹਦੀ ਟਾਈਮਿੰਗ ਔਰ ਇਸ ਨੂੰ ਇੰਡੀਆ ਨੂੰ ਕੱਢਣਾ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਭਾਈ ਭਾਰਤ ਨੂੰ ਅਮਰੀਕਾ ਕਿੰਨਾ ਕੁ ਗੰਭੀਰਤਾ ਨਾਲ ਲੈਂਦਾ ਹੈ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ 1 ਮਿੰਟ ਦੇ ਨੇੜੇ ਜਿਹੜਾ ਟਰੰਪ ਭਿਉਂ ਕੇ ਮਾਰ ਰਿਹਾ ਉਹ ਜ਼ਰਾ ਡਾਇਰੈਕਟ ਕਨਵਰਸੇਸ਼ਨ ਵੀ ਸਾਡੇ ਵਿਊਅਰਸ ਦੇ ਨਜ਼ਰ ਕਰ ਦੇਣ ਜੀ He's one of the toughest, actually. So you look at this man. I'll give you a lesson. He's the most beautiful looking man. He looks so nice. He's like an angel. But actually, he's as tough as he's a killer. I don't want to. He's that killer. He's as tough as they come. But he looks so good. So he gets you by surprise. There's few people like this. People say he's such a nice man. I said no, he's very tough. He's a tough trader. And he loves the Indian people, but he also loves the USA. We had Howdy Modi in Houston, remember?